अक्तूबर 2013 5 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਰੋਜ਼ਾਨਾ ਦੀ ਤਰ੍ਹਾਂ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਵੀਰ ਅਮਰਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, 19 ਤਰੀਕ ਨੂੰ ਹੁਸ਼ਿਆਰਪੁਰ ਵਿੱਚ ਰਾਤ ਗੁਰਮਤਿ ਸਮਾਗਮ ਕਰਵਾਇਆ ਗਿਆ ਜੋ ਕਿ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਸੀ, ਪਰ ਨਾਲ ਹੀ ਇਹਨੂੰ ਸਰਬ ਧਰਮ ਸੰਮੇਲਨ ਬਣਾ ਦਿੱਤਾ ਗਿਆ। ਉੱਥੇ ਸਾਰੇ ਧਰਮਾਂ ਦੇ ਨੁਮਾਇੰਦੇ ਆਏ ਤੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਆਪ ਜੀ ਇਹ ਚਾਨਣ ਪਾਓ ਕਿ ਇਹ ਕੀ ਹੋ ਰਿਹਾ ਹੈ। ਅਕਾਲ ਤਖਤ ਦੀ ਮਰਿਆਦਾ ਦੇ ਅਨੁਸਾਰ ਤਾਂ ਗੈਰ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲ ਨਹੀਂ ਸਕਦਾ। ਸਰਬ ਧਰਮ ਸੰਮੇਲਨ ਕਰਵਾਉਣਾ ਸੀ ਤਾਂ ਗੁਰੂ ਜੀ ਦਾ ਪ੍ਰਕਾਸ਼ ਨਾ ਹੁੰਦਾ, ਫਿਰ ਜਿੱਦਾਂ ਮਰਜ਼ੀ ਹੁੰਦਾ। ਉੱਥੇ ਸ਼੍ਰੀ ਰਵੀ ਸ਼ੰਕਰ ਵੀ ਆਇਆ ਸੀ, ਆਰਟ ਆਫ ਲਿਵਿੰਗ ਵਾਲਾ। ਤੁਸੀਂ ਆਪਣੇ ਵਿਚਾਰ ਦਿਓ ਕਿ ਇਹ ਸਹੀ ਸੀ ਜਾਂ ਗਲਤ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਜਿਸ ਸਮਾਗਮ ਦਾ ਜ਼ਿਕਰ ਕੀਤਾ ਹੈ ਇਸ ਦਾ ਅਸੀਂ ਹਵਾਲਾ ਆਪਣੀ ਇੱਕ ਗੱਲਬਾਤ ਦੇ ਵਿੱਚ ਵੀ ਦਿੱਤਾ ਸੀ ਜੀ। ਔਰ ਇਹ ਤਾਂ ਇਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਇਸ ਬਾਰੇ ਆਵਾਜ਼ ਵਿਰੋਧ ਦੀ ਉੱਠੀ ਸਿੱਖ ਕੌਮ ਚੋਂ ਕਿ ਇਹਨਾਂ ਨੇ ਇਸ ਨੂੰ ਸਰਬ ਧਰਮ ਸੰਮੇਲਨ ਦਾ ਨਾਂ ਦਿੱਤਾ। ਅਸਲ 'ਚ ਇਹ ਸਾਰਾ ਸ਼ੋਅ ਜਿਹੜਾ ਹੈ ਇਹ ਸ਼੍ਰੀ ਜਿਹੜਾ ਆਪਣੇ ਨਾਲ 2 ਵਾਰੀ 3 ਵਾਰੀ ਲਿਖਦਾ, 3 ਵਾਰੀ। ਹੁਣ ਵੈਸੇ ਮੈਂ ਦੇਖਦਾ ਲੇਟਲੀ ਮੀਡੀਆ 'ਚ 2 ਵਾਰੀ ਹੈ, ਲੇਕਿਨ ਇਹ 3 ਵਾਰੀ ਹੁੰਦਾ ਸੀ ਸ਼੍ਰੀ ਪਤਾ ਨਹੀਂ ਕਿਤੇ ਗਵਾਚਣ ਦਾ ਡਰ ਹੈ ਵੀ ਗਵਾਚ ਨਾ ਜਾਏ ਇਹਨੂੰ ਜੀ। ਸੋ ਇਹਦੀ ਫਾਊਂਡੇਸ਼ਨ ਵੱਲੋਂ ਫੰਕਸ਼ਨ ਰੱਖਿਆ ਗਿਆ ਸੀ ਜੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਗਰਾਊਂਡ ਦੇ ਵਿੱਚ ਇਹ ਫੰਕਸ਼ਨ ਹੋਣਾ ਸੀ। ਬਾਦਲ ਨੇ ਉਹਦੇ ਨਾਲ ਬਹਿਣਾ ਸੀ ਜੀ। ਤੇ ਇਹਦੇ ਨਾਲ ਜਿਹੜਾ ਇਹ ਹਿੰਦੂ ਤਵੀ ਐਂਬੈਸਡਰ ਸ਼੍ਰੀ ਇਸ ਨੇ ਆਪਣੀ ਪ੍ਰਮੋਸ਼ਨ ਕਰਕੇ ਆਪਣੇ ਆਕਾ ਨੂੰ ਜਾ ਕੇ ਨਾਗਪੁਰ 'ਚ ਦੱਸਣਾ ਸੀ ਕਿ ਅਸੀਂ ਜਿੱਥੋਂ ਸਿੱਖੀ ਦਾ ਬੂਟਾ ਖਾਲਸੇ ਦਾ ਫਾਊਂਟੇਨ ਹੈਡ ਜਿਹੜਾ ਅਸੀਂ ਉਸ ਦੇ ਉੱਤੇ ਵੀ ਆਪਣੀ ਹਿੰਦੂ ਤਵੀ ਛਾਪ ਲਾ ਦਿੱਤੀ ਹੈ। ਇਹ ਏਜੰਡਾ ਸੀ ਜੀ। ਪਰ ਜਦੋਂ ਵਿਰੋਧ ਦੀ ਸੁਰ ਆਈ ਸਾਹਮਣੇ ਸੋ ਪਹਿਲਾ ਕੰਮ ਸ਼੍ਰੋਮਣੀ ਕਮੇਟੀ ਜਾਂ ਉੱਥੋਂ ਦੇ ਜਿਹੜੀ ਲੋਕਲ ਮੈਨੇਜਰ ਹੈ ਆਨੰਦਪੁਰ ਸਾਹਿਬ ਦਾ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਤੁਹਾਨੂੰ ਜਿਹੜੀ ਇਹ ਗਰਾਊਂਡ ਹੈ ਇਹ ਇਸਤੇਮਾਲ ਕਰਨ ਲਈ ਨਹੀਂ ਦੇ ਸਕਦੇ ਗੈਦਰਿੰਗ ਲਈ, ਕਿਉਂਕਿ ਇਹ ਦੂਸਰੇ ਗੈਦਰਿੰਗ ਹੈ ਧਰਮ ਦੀ, ਤੇ ਇਹਨੂੰ ਤੁਸੀਂ ਪਾਰਕਿੰਗ ਦੇ ਲਈ ਯੂਜ਼ ਕਰ ਸਕਦੇ ਹੋ। ਸੋ ਉਹਨਾਂ ਦਾ ਸਾਰਾ ਹੀ ਪੰਜਾਬ ਉਹਨਾਂ ਦਾ, ਆਨੰਦਪੁਰ ਸਾਹਿਬ ਵੀ ਉਹਨਾਂ ਦਾ, ਉਹਨਾਂ ਨੇ ਕੋਈ ਹੋਰ ਆਲਟਰਨੇਟ ਉਹਨੂੰ ਸਟੇਡੀਅਮ ਦੇ ਦਿੱਤਾ ਔਰ ਬੜੀ ਫੈਨਫੇਅਰ ਦੇ ਨਾਲ ਇਹ ਜਿਹੜਾ ਉਸ ਦਾ ਰਵੀ ਸ਼ੰਕਰ ਨੂੰ ਉਹਨਾਂ ਨੇ ਲਾਂਚ ਕੀਤਾ। ਲਾਂਚ ਤਾਂ ਪਹਿਲਾਂ ਤੋਂ ਹੀ ਹੈ ਪਰ ਉਹਨੂੰ ਇੱਕ ਹੋਰ ਜਿਹੜਾ ਸਟੰਟ ਦਿੱਤਾ ਔਰ ਬਾਦਲ ਨੇ ਖੁਦ ਆਪਣੀ ਸਪੀਚ 'ਚ ਕਿਹਾ ਕਿ ਜੀ ਇਹ ਸ਼੍ਰੀ ਜਿਹੜੇ ਨੇ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਕੁਝ ਪਿੰਡਾਂ ਨੂੰ ਐਡਾਪਟ ਕਰਨ ਔਰ ਉਹਨਾਂ ਨੂੰ ਮਾਡਲ ਪਿੰਡ ਬਣਾਉਣ। ਸੋ ਜ਼ਾਹਰ ਹੈ ਵੀ ਇਹ ਜਿਹੜਾ ਸਾਰਾ ਡਰਾਮਾ ਹੈ ਹਿੰਦੂ ਤਵੀਆਂ ਦਾ ਜੀ। ਜਦੋਂ ਇੱਧਰ ਇਹ ਹੋ ਰਿਹਾ ਉਦੋਂ ਐਨ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਦੂਸਰਾ ਸਾਡਾ ਹੈੱਡਕੁਆਰਟਰ ਹੈ ਹਿੰਦੂ ਤਵੀ ਨਵਜੋਤ ਸਿੱਧੂ 5 ਦਿਨ ਹਵਨ ਚੱਲ ਰਿਹਾ, ਹਜ਼ਾਰਾਂ ਮੰਤਰ, ਹਜ਼ਾਰਾਂ ਸੈਂਕੜਿਆਂ ਜਿਹੜੇ ਨੇ ਪੰਡਤ ਇਕੱਠੇ ਕੀਤੇ ਹੋਏ ਨੇ। ਨਜ਼ਰ ਤਾਂ ਦਰਜਨਾਂ ਆਉਂਦੇ ਨੇ ਸਾਹਮਣੇ। ਜਦੋਂ ਬ੍ਰਹਮ ਭੋਜ ਕੀਤਾ ਹੋਏਗਾ ਬ੍ਰਾਹਮਣਾਂ ਦਾ ਸੈਂਕੜਿਆਂ ਨੂੰ ਖਵਾਇਆ ਹੋਏਗਾ। ਪਰ ਅੱਜ ਜਿਹੜੀ ਪਿਕਚਰ ਮੋਸਟਲੀ ਸਰਕੂਲੇਟ ਹੋਈ ਹੈ ਉਹਦੇ 'ਚ ਉਹਦੀ ਘਰ ਵਾਲੀ ਵੀ ਬੈਠੀ ਹੈ ਨਾਲ ਜੀ ਤੇ ਉਹਦੇ 'ਚ ਉਹ ਆਪਣੀ ਜਿਹਨੂੰ ਸਮੱਗਰੀ ਪਾਉਣਾ ਕਹਿੰਦੇ ਨੇ ਉਹ ਪਾ ਰਹੇ ਨੇ। ਸੋ ਇਹ ਇੱਕ ਬੜਾ ਵੈਲ ਆਰਕੈਸਟ੍ਰੇਟਡ ਹੈ ਮੀਡੀਆ ਜਿਹੜਾ ਹੈ। ਔਰ ਜੇ ਤੁਸੀਂ ਮੀਡੀਆ ਦੇਖੋ ਦੈਨਿਕ ਭਾਸਕਰ ਹੈ, ਜਾਗਰਣ ਹੈ, ਫਰੰਟ ਪੇਜ ਤੇ ਥੱਲੇ ਛੋਟੀ ਜਿਹੀ ਕੈਪਸ਼ਨ ਕਿ ਜੀ ਈਵਨ ਅੰਗਰੇਜ਼ੀ ਅਖਬਾਰਾਂ ਦਾ ਵੀ ਮੈਂ ਦੇਖ ਰਿਹਾ ਸੀ ਕਿ ਨਵਜੋਤ ਸਿੱਧੂ ਇਜ਼ ਨਾਟ ਲੀਵਿੰਗ ਦਾ ਹੋਲੀ ਸਿਟੀ ਅੰਮ੍ਰਿਤਸਰ ਔਰ ਉਹਨੇ ਆਪਣਾ ਫਲਾਣੀ ਥਾਂ 2 ਮੰਜ਼ਿਲਾ ਘਰ ਬਣਾਇਆ ਐਂਡ ਉਹਨੇ ਹਵਨ ਕਰਕੇ ਉਸ ਦਾ ਉਦਘਾਟਨ ਕੀਤਾ। ਸੋ ਜਿਹੜਾ ਇਹਨਾਂ ਦਾ ਸਵਾਲ ਸੀ ਵੈਸੇ ਜਿਹੜਾ ਇਹਨਾਂ ਨੇ ਇਹ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਮੁਤਾਬਕ ਜਾਂ ਸਿੱਖ ਧਰਮ ਦੀ ਮਰਿਆਦਾ ਮੁਤਾਬਕ ਗੈਰ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੋਲ ਨਹੀਂ ਸਕਦਾ, ਇਹ ਗੱਲ ਠੀਕ ਨਹੀਂ ਹੈ। ਮੇਰਾ ਨਹੀਂ ਖਿਆਲ ਕਿ ਮਰਿਆਦਾ 'ਚ ਇਸ ਕਿਸਮ ਦਾ ਨਾ ਬੋਲ ਸਕਣ ਦਾ ਉਹਦੇ 'ਚ ਕੀਰਤਨ ਦੇ ਹਵਾਲੇ ਨਾਲ ਇਹ ਗੱਲ ਜ਼ਰੂਰ ਹੈ। ਉਹਦੇ 'ਚ ਮੈਂਸ਼ਨ ਹੈ ਕਿ ਜਿਹੜਾ ਕੀਰਤਨ ਸੰਗਤ ਨੂੰ ਕੇਵਲ ਗੁਰਸਿੱਖ ਹੀ ਸੁਣਾ ਸਕਦਾ ਹੈ। ਫਿਰ ਨਾਲ ਹੀ ਇਹ ਹੈ ਕਿ ਕੀਰਤਨ ਰਾਗਾਂ ਵਿੱਚ ਬਾਣੀ ਗਾਇਨ ਨੂੰ ਕਹਿੰਦੇ ਹਨ ਨਿਰਧਾਰਤ ਰਾਗਾਂ 'ਚ। ਹਾਂ ਔਰ ਇਸੇ ਤਰ੍ਹਾਂ ਮਹਾਰਾਜ ਦੀ ਤਾਬਿਆ ਬੈਠਣ ਦੇ ਲਈ ਵੀ ਇਹ ਜ਼ਰੂਰੀ ਹੈ ਕਿ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਹੈ ਉਹ ਸਿੱਖੀ ਸਰੂਪ ਵਾਲਾ ਹੀ ਕਰ ਸਕਦਾ ਹੈ। ਆਪਣੇ ਲਈ ਜਦੋਂ ਕੋਈ ਖੱਬੇ ਸੱਜੇ
ਕਿਸੇ ਹੋਰ ਵਕਤ ਵੀ ਆਉਂਦਾ ਹੈ, ਖੁਦ ਕੋਈ ਆਪਣੇ ਲਈ ਪਾਠ ਕਰਨਾ ਚਾਹੇ ਉਹ ਤਾਂ ਕੋਈ ਵੀ ਕਰ ਸਕਦਾ ਹੈ, ਪਰ ਜਦੋਂ ਖਾਲਸੇ ਦਾ ਦੀਵਾਨ ਸਜਿਆ ਜੀ ਤੇ ਫਿਰ ਤਾਬਿਆ ਵੀ ਸਿੱਖੀ ਸਰੂਪ ਔਰ ਕੀਰਤਨ ਬਾਰੇ ਤਾਂ ਇਹ ਖਾਸ ਹਦਾਇਤ ਹੈ ਕਿ ਉੱਥੇ ਸਿਰਫ ਜਿਹੜਾ ਉਹ ਸਿੱਖੀ ਸਰੂਪ ਵਾਲੇ ਜਿਹੜੇ ਨੇ ਉਹ ਕਰ ਸਕਦੇ ਨੇ ਜੀ। ਹੁਣ ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਕੋਈ ਚੇਲਾ ਰਾਮ ਹੋਏ ਜਿਵੇਂ ਸਿੰਧੀ ਪੂਰੇ ਨਾਲ ਟੋਪੀਆਂ ਲੈ ਕੇ ਬਿਠਾਏ ਹੁੰਦੇ ਨੇ ਜੀ, ਉਹ ਵੀ ਆਪਣੀਆਂ ਟੱਲੀਆਂ ਵਜਾ ਰਹੇ ਹੁੰਦੇ ਨੇ ਨਾਲ ਨਾਲ। ਔਰ ਮੈਨੂੰ ਯਾਦ ਆਈ ਤੋਂ ਸ਼ਾਇਦ 15 ਸਾਲ ਪੁਰਾਣੀ ਗੱਲ ਹੋਏਗੀ, ਉਦੋਂ ਪ੍ਰੋਫੈਸਰ ਮਨਜੀਤ ਸਿੰਘ ਐਕਟਿੰਗ ਜਥੇਦਾਰ ਸਨ ਅਕਾਲ ਤਖਤ ਦੇ ਜੀ ਔਰ ਗੁਰਦੁਆਰਾ ਵਰਮੌਂਟ ਐਲਏ ਦੇ ਵਿੱਚ ਉਦਘਾਟਨ ਹੋਇਆ, ਬੜਾ ਵੱਡਾ ਫੰਕਸ਼ਨ ਸੀ, ਸਮਾਗਮ ਸੀ ਜੀ। ਮੈਨੂੰ ਵੀ ਉਹਨਾਂ ਨੇ ਸੱਦਿਆ ਤੇ ਜਿਉਂ ਹੀ ਮੈਂ ਅੰਦਰ ਮੱਥਾ ਟੇਕਣ ਦੇ ਲਈ ਵੜਿਆ ਤੇ ਮੈਂ ਦੇਖਿਆ ਵੀ ਟੋਪੀਆਂ ਦਾ ਢੇਰ ਲੱਗਾ ਹੈ, ਮਤਲਬ ਬੰਦਿਆਂ ਦੇ ਪਾਈਆਂ ਸੀ ਸਿਰ ਤੇ, ਪਰ ਦੂਰੋਂ ਜਦੋਂ ਤੁਸੀਂ ਬਹੁਤ ਸੰਗਤ ਸੀ ਅੱਗੇ ਲੰਬੀ ਲਾਈਨ ਜੀ ਤੇ ਜਦੋਂ ਮਹਾਰਾਜ ਦੇ ਨੇੜੇ ਮੱਥਾ ਟੇਕਣ ਲਈ ਆਇਆ ਤੇ ਮੇਰੀ ਨਜ਼ਰ ਪਈ ਤੇ ਉਹ ਸਾਰੇ 20-25 ਜਿਹੜੇ ਨੇ ਬੈਠੇ ਨੇ ਉੱਤੇ ਟੋਪੀਆਂ ਧੋਤੀਆਂ ਦੇ ਨਾਲ, ਦੂਜੇ ਪਾਸੇ ਸਾੜੀਆਂ ਦੇ ਨਾਲ, ਤੇ ਵਿਚਕਾਰ ਪ੍ਰੋਫੈਸਰ ਮਨਜੀਤ ਸਿੰਘ ਬੈਠਾ ਹੈ ਜੀ ਜਿਵੇਂ ਉਹ ਕਹਿੰਦੇ ਨੇ ਵੀ ਗੋਪੀਆਂ ਚ ਕਾਨ ਉਹ ਵੀ ਕਰ ਰਿਹਾ ਨਾਲ। ਸੋ ਮੈਨੂੰ ਉਦੋਂ ਲੱਗਾ ਔਰ ਮੈਂ ਉਸ ਤੋਂ ਬਾਅਦ ਜਦੋਂ ਖਤਮ ਹੋਇਆ ਮੇਰੀ ਬੋਲਣ ਦੀ ਵਾਰੀ ਸੀ, ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਇਸ ਕਿਸਮ ਦੇ ਮੌਕੇ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਕਿ ਵੀ ਗੱਲ ਕਿਸ ਹੱਦ ਤੱਕ ਚਲੀ ਗਈ। ਜਦੋਂ ਅਸੀਂ ਮਰਿਆਦਾ ਦੀ ਗੱਲ ਕਰਦੇ ਹਾਂ, ਜਥੇਦਾਰ ਅਕਾਲ ਤਖਤ ਦੇ ਬੈਠ ਕੇ ਉਸ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹੋਣ ਜੀ, ਇਹ ਜਿਹੜੀ ਹੈ ਇਹ ਟੋਲਰੇਟ ਵਾਲੀ ਗੱਲ ਨਹੀਂ ਹੈ। ਹਾਲਾਂਕਿ ਬੁਰਾ ਮੰਨਿਆ ਪ੍ਰਬੰਧਕਾਂ ਨੇ ਵੀ ਔਰ ਪ੍ਰੋਫੈਸਰ ਮਨਜੀਤ ਸਿੰਘ ਦਾ ਤਾਂ ਫਿਰ ਉਹ ਰੰਗ ਹੀ ਦੇਖਣ ਵਾਲਾ ਸੀ ਕਿ ਵੀ ਉਹ ਤਰੇੜੀਆਂ ਹੀ ਹੋਣ ਵਾਲਾ ਕੰਮ ਸੀ, ਬਟ ਤੁਸੀਂ ਕਿੰਨੀ ਕੁ ਥਾਂ ਤੇ ਜਾਂ ਕਿੰਨੀ ਕੁ ਵਾਰੀ ਇਹ ਗੱਲ ਇਹਨਾਂ ਨੂੰ ਕਹੋ। ਜਦੋਂ ਹੁਣ ਵੀ ਜਿਹੜੇ ਮੌਜੂਦਾ ਜਥੇਦਾਰ ਨੇ ਹੁਣ ਇੱਕ ਪਾਸੇ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦੇ ਨੇ ਤੇ ਇੱਥੇ ਆ ਜਦੋਂ ਹੁਣ ਪਿੱਛੇ ਆਏ ਨੇ ਉੱਥੇ ਕੋਈ ਕੈਲੀਫੋਰਨੀਆ 'ਚ ਨਵਾਂ ਨਾਨਕਸਰੀਆਂ ਦਾ ਡੇਰਾ ਕੋਈ ਨਵਾਂ ਸਾਧ ਮੁਸ਼ਕਿਲ ਹੈ ਤੇ ਸਿੱਧੇ ਉੱਥੇ ਜਾ ਕੇ ਬੜਾ ਸਿਫਤਾਂ ਦੇ ਪੁੱਲ ਔਰ ਉੱਥੇ ਹੀ ਅਨਾਉਂਸ ਕਰ ਦਿੱਤਾ ਜੋਗੀ ਭਜਨ ਦਾ ਕੋਈ ਸਨ ਇਨ ਲਾਅ ਹੈ ਸਤਪਾਲ ਸਿੰਘ ਕੇ ਜੀ, ਜਿੰਨੇ ਅਮਰੀਕਾ ਦੇ ਸਿੱਖਾਂ ਦੇ ਮਸਲੇ ਨੇ ਇਹ ਹੱਲ ਕਰੇਗਾ। ਮਤਲਬ ਹੁਣ ਇਹ ਕੋਈ ਤੁਸੀਂ ਕਿਸ ਹੱਦ ਤੱਕ ਅਕਾਲ ਤਖਤ ਸਾਹਿਬ ਨੂੰ ਕਿੱਥੇ ਅਸੀਂ ਮੁਕਾਬਲਾ ਕਰਦੇ ਹਾਂ ਜੀ, ਇਹ ਸਾਡੇ ਪੋਪ ਨੇ, ਸਾਡੇ ਕਈ ਕਹਿਣਗੇ ਹਾਲਾਂ ਕੋਈ ਸਬੰਧ ਨਹੀਂ ਹੈ ਜੀ, ਪੋਪ ਨੇ। ਕਦੇ ਦੇਖਿਆ ਪੋਪ ਕਿਵੇਂ ਬਿਹੇਵ ਕਰਦਾ ਜਦੋਂ ਪੋਪ ਅਮਰੀਕਾ ਆਉਂਦਾ ਹੈ, ਪ੍ਰੈਜ਼ੀਡੈਂਟ ਅਮਰੀਕਾ ਦਾ ਜਾ ਕੇ ਉਹਨੂੰ 에ਅਰਪੋਰਟ ਤੇ ਰਿਸੀਵ ਕਰਦਾ ਜੀ ਔਰ ਉਹਨਾਂ ਦਾ ਸਾਰਾ ਆਪਣਾ ਕਿਸ ਕਿਸਮ ਦਾ ਨੈਟਵਰਕ ਹੁੰਦਾ ਜੀ ਜੀ। ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹੀ ਅਸੀਂ ਕਿਸ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਗੁਰੂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਪ੍ਰਕਾਸ਼ ਕਰਨ ਲਈ ਲਿਜਾਂਦੇ ਜੀ। ਤੇ ਜਿਸ ਅਕਾਲ ਤਖਤ ਜਾਂ ਜਿੱਥੇ ਕਿ ਗੁਰੂ ਪੰਥ ਦਾ ਗੁਰੂ ਗ੍ਰੰਥ ਸਾਹਿਬ ਸਾਡੇ ਪੀਰੀ ਦੇ ਸਰਵੋਪਰੀ ਨੇ, ਸੁਪਰੀਮ ਨੇ, ਗੁਰੂ ਪੰਥ ਖਾਲਸੇ ਦਾ ਜਿਹਦੇ 'ਚ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ ਇਸ ਨਾਲ ਨਵਾਜਿਆ ਤੇ ਜਥੇਦਾਰ ਅਕਾਲ ਤਖਤ ਜਿਹੜੇ ਨੇ ਅਕਾਲ ਤਖਤ ਦੇ ਹਾਫਿਜ਼ ਹੋਣ ਦੇ ਨਾਤੇ, ਉਸ ਦੇ ਵੈਲਿਊਜ਼ ਦੇ ਹੋਣ ਦੇ ਨਾਤੇ ਉਹਨਾਂ ਨੂੰ ਤਾਂ ਇਸ ਕਿਸਮ ਦਾ ਤੁਸੀਂ ਜਿੱਥੇ ਕਿਤੇ ਵੀ ਉਹਨਾਂ ਨੂੰ ਨਜ਼ਰ ਆਉਂਦਾ ਹੈ, ਕਿਤੇ ਨਹੀਂ ਦੇਖਣਾ ਹੈ ਵੀ ਕਿਸੇ ਦਾ ਕੌਣ ਕੀ ਹੈ, ਤੁਸੀਂ ਚਲੇ ਜਾਂਦੇ ਹੋ, ਘਰਾਂ 'ਚ ਵੀ ਠਹਿਰਦੇ ਹੋ, ਕੋਈ ਬਿਲਕੁਲ ਉਹਨਾਂ ਦਾ ਜੇ ਦੇਖਣਾ ਹੋਏ ਜਿਹੜਾ ਫਿਰ ਇਹਨਾਂ ਦੇ ਨਾਲ ਇੱਥੇ ਕੋਈ ਸ਼ਰਧਾ ਪੂਰਵਕ 2-4 ਦਿਨ ਬਿਤਾਉਂਦਾ ਹੈ ਉਹ ਵੀ ਅਗਲੀ ਵਾਰ ਨਹੀਂ ਹੁੰਦਾ, ਉਹਨਾਂ ਨੂੰ ਹੁੰਦਾ ਕਿ ਜੀ ਮਤਲਬ ਸਾਡਾ ਤਾਂ ਜਿਹੜਾ ਬਣਿਆ ਸੀ ਸਤਿਕਾਰ ਮੰਚ ਉਹਨੂੰ ਵੀ ਠੇਸ ਪਹੁੰਚੀ ਹੈ। ਸੋ ਜਿਹੜੀ ਇਹ ਗੱਲ ਤਾਂ ਠੀਕ ਨਹੀਂ ਹੈ ਕਿ ਵੀ ਬੋਲ ਨਹੀਂ ਸਕਦਾ, ਪਰ ਜਿਸ ਤਰੀਕੇ ਦੇ ਨਾਲ ਇਹਨੂੰ ਰਵੀ ਸ਼ੰਕਰ ਦੇ ਫੰਕਸ਼ਨ ਤੋਂ ਸਰਬ ਧਰਮ ਸੰਮੇਲਨ ਦੇ ਨਾਂ ਥੱਲੇ, ਫਿਰ ਸਰਬ ਧਰਮ ਸੰਮੇਲਨ ਤੁਸੀਂ ਦੁਨੀਆ ਦੇ ਵਿੱਚ ਹੁੰਦੇ ਨੇ, ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੈ, ਉੱਥੇ ਹੁੰਦੇ ਨੇ, ਉੱਥੇ ਕੋਈ ਸ਼ੰਕਰਾਚਾਰੀਆ ਆ ਗਿਆ, ਕੋਈ ਚਰਚ ਦਾ ਨੁਮਾਇੰਦਾ ਆ ਗਿਆ, ਬਹਾਏ ਆ ਗਏ, ਇਸਲਾਮ ਦਾ ਆ ਗਿਆ, ਸਿੱਖਾਂ ਦਾ ਨੁਮਾਇੰਦਾ ਆ ਗਿਆ, ਉਹ ਇੱਕ ਵੱਖਰਾ ਫਾਰਮੈਟ ਹੁੰਦਾ ਉਹ ਥਾਂ ਨਿਊਟਰਲ ਥਾਂ ਦੇ ਉੱਤੇ ਹੁੰਦਾ, ਉਹਦੇ 'ਚ ਕੋਈ ਕਿਸੇ ਧਰਮ ਦੀ ਜਿਹੜੀ ਹੈ ਉਹ ਇੱਕ ਮੋਨੋਪੋਲੀ ਨਹੀਂ ਹੁੰਦੀ। ਇਹ ਨਹੀਂ ਹੁੰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੋ ਜੀ ਸਰਬ ਧਰਮ ਸੰਮੇਲਨ ਹੈ। ਔਰ ਹਾਂ ਜਿਹੜਾ ਰਹਿਤ ਮਰਿਆਦਾ ਦਾ ਪੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹੀ ਉਪਦੇਸ਼ ਦਿੱਤਾ ਜਾ ਸਕਦਾ ਹੈ ਜਿਹੜਾ ਗੁਰੂ ਸਾਹਿਬਾਨ ਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਕਵਿਤ ਨੇ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਨੇ, 10ਵੇਂ ਪਾਤਸ਼ਾਹ ਦੀ ਬਾਣੀ ਹੈ। ਸੋ ਇਸ ਨੂੰ ਹੀ ਗਾਇਨ ਕਰਨ ਦਾ ਹੁਕਮ ਹੈ। ਹਾਲਾਂ ਉਹਦੇ 'ਚ ਫਿਰ ਅੱਗੋਂ ਇਹ ਕਿਹਾ ਕਿ ਵੀ ਵਿਆਖਿਆ ਦੇ ਵਿੱਚ ਗੁਰਮਤਿ ਦੀ ਗੱਲ ਕਰਨ ਲਈ
ਕਿਸੇ ਮਤ ਮਤਾਂਦਰ ਦੇ ਗ੍ਰੰਥ ਦਾ ਹਵਾਲਾ ਤਾਂ ਦਿੱਤਾ ਜਾ ਸਕਦਾ ਐਜ਼ ਏ ਰੈਫਰੈਂਸ, ਪਰ ਹੁਣ ਇਹ ਰਵੀ ਸ਼ੰਕਰ ਤਾਂ ਉਹਦਾ ਇੱਕ ਆਪਣਾ ਉਹਨੇ ਆਰਟ ਆਫ ਲਿਵਿੰਗ ਦੇ ਨਾਂ ਥੱਲੇ ਇੱਕ ਆਪਣਾ ਧਰਮ ਚਲਾਇਆ ਹੋਇਆ ਹੈ। ਵੈਸੇ ਉਹ ਜਨਸੰਘੀ ਹੈ ਪੱਕਾ, ਆਰਐਸਐਸ ਦਾ ਐਂਬੈਸਡਰ ਹੈ ਉਹ, ਜਿਵੇਂ ਰਾਮਦੇਵ ਹੈ ਜੀ। ਸੋ ਇਹ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਇਹ ਜੋ ਵੀ ਚੱਲ ਰਿਹਾ ਇਹ ਸਿੱਖੀ ਦੀਆਂ ਵੈਲਿਊਜ਼, ਕਦਰਾਂ ਕੀਮਤਾਂ, ਮਰਿਆਦਾ, ਔਰ ਮੈਂ ਅਕਸਰ ਇਹ ਕਹਿੰਦਾ ਕਿ ਇਹ ਸਾਨੂੰ ਉਸ ਸਿੱਖੀ ਵੱਲ ਲਿਜਾ ਰਹੇ ਨੇ ਜਿਹੜੀ ਸਨਾਤਨੀ ਸੀ 1920s ਤੋਂ ਪਹਿਲਾਂ, ਗੁਰਦੁਆਰਾ ਐਕਟ ਬਣਨ ਤੋਂ ਪਹਿਲਾਂ। ਜੋ ਜੇ ਮਹੰਤ ਸੰਤ ਨਾਂਗੇ ਉੱਥੇ ਵੀ ਚਲੇ ਗਏ, ਹਰਿਦੁਆਰ ਉੱਥੇ ਵੀ ਪੜ੍ਹਦੇ ਰਹੇ, ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਮਹੀਨਾ ਉੱਥੇ ਵੀ ਨਹਾਉਂਦੇ ਰਹੇ, ਹੱਡ ਵੀ ਉਧਰ ਲੈ ਗਏ ਕਿਤੇ ਦੇ ਕਿਤੇ, ਸਰਾਧ ਵੀ ਕਰਾ ਲਏ, ਕੰਜਕਾਂ ਵੀ ਬਿਠਾ ਲਈਆਂ। ਜਾਂਦੇ ਜਾਂਦੇ ਕਿਤੇ ਜਿਹੜੀ ਕੋਈ ਦੇਵੀ ਮਾਂ ਨੇ ਦੱਸਤਾ ਵੀ ਆ ਗਈ ਹੈ ਇੱਥੇ, ਉੱਥੇ ਵੀ ਜਾ ਕੇ ਜਿਹੜਾ ਉਹ ਨੱਕ ਰਗੜ ਆਏ ਜੀ। ਸੋ ਇਸ ਕਿਸਮ ਦਾ ਪਾਠ ਸੀ। ਪਰ ਜਦੋਂ ਅਸੀਂ ਨਿਰੋਲ, ਔਰ ਇਹਦਾ ਬਹੁਤਾ ਪ੍ਰਭਾਵ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਬਾਅਦ, ਜਦੋਂ ਕਿ ਸਿੱਖਾਂ ਦੇ ਵਿੱਚ ਉਹਨਾਂ ਨੇ ਇੱਕ ਪਾਸੇ ਮਿਸ਼ਨਰੀਆਂ ਦਾ ਜ਼ੋਰ, ਇੱਕ ਪਾਸੇ ਆਰੀਆ ਸਮਾਜੀ, ਤੀਸਰੇ ਸਨਾਤਨੀ, ਤੇ ਸਨਾਤਨੀਆਂ ਨੂੰ ਐਡਵਾਂਟੇਜ ਇਹ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਕੋਲ ਸੀ, ਨਿਰਮਲਿਆਂ ਦੇ ਕੋਲ, ਉਦਾਸੀਆਂ ਦੇ ਕੋਲ ਜੀ। ਔਰ ਅੰਗਰੇਜ਼ਾਂ ਨੇ ਮੇਕ ਸ਼ੋਰ ਕੀਤਾ ਵੀ ਇਹ ਜਿਹੜੇ ਮੁੱਖ ਸਾਡੇ ਗੁਰਧਾਮ ਨੇ, ਹਰਮੰਦਰ ਸਾਹਿਬ ਸੀ, ਬਾਬਾ ਅਟਲ, ਤਰਨਤਾਰਨ ਸਾਹਿਬ, ਅਕਾਲ ਤਖਤ ਸਾਹਿਬ, ਇਹ ਉਹਨਾਂ ਨੇ ਸਿੱਧੇ ਆਪਣੇ ਕੰਟਰੋਲ 'ਚ ਲਏ ਸੀ, ਸਰਬਰਾਹ ਆਪਣੇ ਬਣਾਏ ਹੋਏ ਸੀ। ਅਰੂੜ ਸਿੰਘ ਜਿਹੜਾ ਸਰਬਰਾਹ ਹੈ ਉਹ ਉਹੀ ਹੈ ਜਿਹਨੇ ਜੇ ਕਾਮਾਗਾਟਾ ਮਾਰੂ ਜਹਾਜ਼ ਗਿਆ ਬਜਬਜ ਘਾਟ ਦੇ ਕੰਢੇ ਤੇ, ਜਿਹੜਾ ਉਹਨਾਂ ਦੇ ਉੱਤੇ ਫਾਇਰਿੰਗ ਹੋਈ, ਕਿੰਨੇ ਸਿੱਖ ਸ਼ਹੀਦ ਹੋ ਗਏ ਜੀ। ਗਦਰੀਆਂ ਨੇ ਜਿਹੜਾ ਉਹ ਵਿਰੋਧ ਕੀਤਾ ਕਿ ਅਸੀਂ ਨਹੀਂ ਸਰਕਾਰ ਨੂੰ ਮੰਨਦੇ, ਅਸੀਂ ਕੱਢਣੇ, ਤੇ ਉਹਨੇ ਆਪਣੇ ਬਿਆਨ ਦਿੱਤੇ ਹੋਏ ਸੀ ਅਰੋੜ ਸਿੰਘ ਨੇ ਕਿ ਜੀ ਇਹ ਤਾਂ ਸਿੱਖੀ ਦੇ ਖਿਲਾਫ ਨੇ, ਇਹ ਤਾਂ ਸਿੱਖ ਹੀ ਨਹੀਂ ਹੈਗੇ ਜੀ। ਹਾਲਾਂਕਿ ਕੁਝ ਹਲਕਿਆਂ ਵੱਲੋਂ ਕਿਹਾ ਜਾਂਦਾ ਵੀ ਹੁਕਮਨਾਮਾ ਵੀ ਕੱਢਿਆ ਅਕਾਲ ਤਖਤ ਤੋਂ, ਹਾਲਾਂਕਿ ਕੋਈ ਬਹੁਤਾ ਦੇਖਣ 'ਚ ਨਹੀਂ ਆਇਆ। ਪਰ ਐਸਾ ਜ਼ਰੂਰ ਹੈ ਕਿ ਜਦੋਂ ਜਥੇਦਾਰ ਤੇਜਾ ਸਿੰਘ ਭੁੱਚਰ ਔਰ ਉਹਨਾਂ ਨੇ ਟੇਕ ਓਵਰ ਕੀਤਾ ਅਕਾਲ ਤਖਤ ਦੀ ਸਾਂਭ ਸੰਭਾਲ ਦਾ ਕੰਮ ਬੁੱਢਾ ਦਲੀਆਂ ਤੋਂ, ਤੇ ਉਹਨਾਂ ਨੇ ਉਸ ਨੂੰ ਕੰਡੈਮ ਕੀਤਾ ਅਰੂੜ ਸਿੰਘ ਨੂੰ। ਸੋ ਜ਼ਾਹਰ ਹੈ ਕਿ ਵੀ ਹੁਕਮਨਾਮਾ ਨਾ ਵੀ ਹੋਏ, ਕੁਝ ਤਾਂ ਉਹਨੇ ਕਿਹਾ ਹੋਏਗਾ। ਸੋ ਉਹੀ ਜਿਵੇਂ 1920 ਤੋਂ ਪਹਿਲਾਂ ਜਿਸ ਕਿਸਮ ਦੀ ਸਿੱਖੀ ਦਾ ਮੂੰਹ ਮੱਥਾ ਇਹਨਾਂ ਸਨਾਤਨੀਆਂ, ਆਰੀਆ ਸਮਾਜੀਆਂ, ਈਸਾਈ ਮਿਸ਼ਨਰੀਆਂ, ਇਹਨਾਂ ਦੇ ਪ੍ਰਭਾਵ ਥੱਲੇ ਬਣ ਗਿਆ ਸੀ, ਅਕਾਲੀ ਲਹਿਰ ਕੁਰਬਾਨੀਆਂ ਦੇ ਨਾਲ ਉਸ ਸਾਰੇ ਚੋਂ ਕੱਢ ਕੇ ਨਿਰੋਲ ਗੁਰਸਿੱਖੀ ਵੱਲ ਕਦਮ ਸੀ। ਪੰਜ ਕਕਾਰੀ ਰੂਪ, ਬਾਣੀ ਪੜ੍ਹਨਾ, ਔਰ ਬਿਨਾਂ, ਔਰ ਇਹਦੇ 'ਚ ਕੋਈ ਕਿਸੇ ਤੋਂ ਪੁੱਛਣ ਜਾਂ ਦੱਸਣ ਦੀ ਲੋੜ ਨਹੀਂ ਹੈ। ਇਹ ਤਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਾਦ ਕਰਵਾਉਂਦੀ ਹੈ ਕਿ ਭਾਈ ਤੁਸੀਂ ਕੋਈ ਬੁੱਤ ਪ੍ਰਸਤ ਨਹੀਂ ਹੋ, ਤੁਸੀਂ ਕੋਈ ਗੌਰ, ਮੜੀ, ਕਬਰ ਇਹਨਾਂ ਦੇ ਪੁਜਾਰੀ ਨਹੀਂ ਹੋ, ਤੁਸੀਂ ਕੋਈ ਇਹ ਜਿਹੜਾ ਜਾਦੂ ਟੂਣੇ, ਜੋਤਿਸ਼, ਇਸ ਕਿਸਮ ਦਾ ਕੰਮ ਦੀ ਕੋਈ ਥਾਂ ਨਹੀਂ ਹੈ। ਯੋਗਾ ਜਾਂ ਦੂਜਾ ਇਹ ਬਿਲਕੁਲ ਫਜ਼ੂਲ, ਇਹਨਾਂ ਦੇ ਇਹ ਅੰਨੇ ਨੇ, ਇਹਨਾਂ ਕੋਲ ਕੋਈ ਵੇ ਆਫ ਲਾਈਫ ਨਹੀਂ ਹੈ ਜੀ। ਗੁਰੂ ਨਾਨਕ ਸਾਹਿਬ ਦੀ ਜੇ ਬਾਣੀ ਅਸੀਂ ਪੜ੍ਹਦੇ ਹਾਂ ਕਿ ਇਹ ਜਿਹੜਾ ਨਿਰੰਕਾਰ ਜਾਣਦਾ ਹੈ ਕਿ ਭਾਈ ਕੀ ਹੈ ਅਲਟੀਮੇਟਲੀ, ਕਿ ਕਿਹਦਾ ਕੀ ਫੇਟ ਹੈ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਜੀ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਿਆ, ਇੱਕ ਦੂ ਇੱਕ ਸਿਆਣ। ਕਿ ਉਹ ਸਿਆਣਾ, ਉਹਨੂੰ ਪਤਾ ਹੈ ਵੀ, ਉਹਨਾਂ ਨੇ ਕਿਹਾ ਜਿਹੜੇ ਕਲੇਮ ਕਰਦੇ ਨੇ ਜੋਗੀ ਹੋਣ ਥਿੱਤਾਂ ਨਾਲ, ਔਰ ਦੂਜੇ ਜੋਤਿਸ਼ ਵਾਲੇ, ਥਿੱਤਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋ। ਇਹ ਜੋਗੀਆਂ ਨੂੰ ਕੋਈ ਥਿੱਤਵਾਰ ਦਾ ਤੇ ਕਿਸੇ ਨੂੰ ਰੁੱਤ ਮਹੀਨੇ ਦਾ ਕੋਈ ਪਤਾ ਨਹੀਂ ਹੈ। ਇਹ ਸਾਰੇ ਕਿਆਸ ਰਾਈਆਂ ਲਾ ਕੇ ਲੋਕਾਂ ਨੂੰ ਲੁੱਟਦੇ ਨੇ ਜੀ। ਤੇ ਅੱਜ ਉਹ ਰਵੀ ਸ਼ੰਕਰ ਹੋਏ, ਉਹ ਰਾਮਦੇਵ ਹੋਏ, ਉਹ ਕੋਈ ਹੋਰ ਹੋਏ, ਇਹਨਾਂ ਸਾਰਿਆਂ ਦੇ ਟਿਕਾਣੇ ਪੰਜਾਬ 'ਚ ਪੱਕੇ ਬਣੇ ਹੋਏ ਨੇ। ਬਾਦਲ ਕਹਿ ਰਿਹਾ ਆ ਜਾ ਪਿੰਡ ਵੀ ਲੈ ਲੈ, ਜਿਹੜੇ ਕੋਈ 4-6 ਪਿੰਡਾਂ ਦੇ ਵਿੱਚ ਸਿੱਖਾਂ ਦੇ ਘਰ ਨੇ, ਉਹਨਾਂ ਨੂੰ ਵੀ ਬਣਾ ਦਿਓ ਆਰਟ ਆਫ ਲਿਵਿੰਗ ਦੇ ਥੱਲੇ ਆਰਐਸਐਸ ਦੇ ਫਾਲੋਅਰ। ਸੋ ਗੱਲ ਇਹ ਨਹੀਂ ਹੈ ਵੀ ਉਹਨਾਂ ਨੂੰ ਬੁਲਾਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਉਹ ਸਾਰਾ ਅਨੰਦਪੁਰ ਸਾਹਿਬ ਦੀ ਸਟੇਜ ਉਹਨਾਂ ਦੇ ਹਵਾਲੇ ਕਰਨੀ ਜੀ, ਉਹ ਸਾਰੇ ਫਰਾਡ ਨੂੰ ਉੱਥੇ ਥਾਂ ਦੇਣੀ। ਇਹੀ ਸ਼ੋਅ ਕਰਦਾ ਵੀ ਅੱਜ ਸਾਡੇ ਜਿਹੜੇ ਹੈੱਡਕੁਆਰਟਰ ਨੇ, ਜਿੱਥੋਂ ਕਿ ਖਾਲਸੇ ਦਾ ਕਨਸੈਪਟ ਨਿਕਲਿਆ, ਜਾਂ ਅੰਮ੍ਰਿਤਸਰ ਜਿਹੜਾ ਸਿਫਤੀ ਦਾ ਘਰ ਜਿਹੜਾ ਸਾਡਾ ਆਧਾਰ ਹੈ, ਉੱਥੇ ਨਵਜੋਤ ਸਿੱਧੂ ਬੈਠਾ ਹੈ, ਇੱਥੇ ਸ਼੍ਰੀ ਬੈਠਾ ਹੈ ਆ ਕੇ ਜੀ। ਇਹ ਪ੍ਰੋਬਲਮੈਟਿਕ ਹੈ ਜੀ। ਡਾਕਟਰ ਸਾਹਿਬ ਮਿਲਾਂਗੇ ਬ੍ਰੇਕ ਤਾਂ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।